ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਸੱਜਣੋ ਤੇ ਮਿੱਤਰੋ, ਦੇਸ਼ ਪੰਜਾਬ ਦੀ ਵੰਡ ਦਾ ਸ਼ੋਸ਼ਾ ਛੱਡਣ ਵਾਲਿਆਂ ਦੀ ਸਿਆਸੀ ਲੋੜਾਂ ਇੰਨੀਆਂ ਕੀਮਤੀ ਹੋ ਗਈਆਂ ਨੇ। ਕੋਈ ਇੱਕ ਮਖਸੂਸ ਖਾਨਦਾਨ ਜਾਂ ਚੰਦ ਸਿਆਸਤਦਾਨਾਂ ਦੇ ਟੋਲੇ ਲਈ ਉਸ ਧਰਤੀ ਦੇ ਟੋਟੇ ਕਰਨ ਦੀ ਗੱਲ ਅਗਾਂਹ ਵਧਾ ਰਹੇ ਨੇ ਜਿਹਨੇ ਇੱਕ ਵਾਰੀ ਪਾਕਿਸਤਾਨ ਬਣਨ ਦਾ ਮੁੱਲ ਉਤਾਰਿਆ। ਉਸ ਮਗਰੋਂ ਮੁਸਲਸਲ ਵੱਡਾ ਭਰਾ ਹੋਣ ਦਾ ਸਬੂਤ ਦਿੰਦਿਆਂ ਆਪਣੇ ਵਸਾਇਲ ਮੁਲਕੀਵਾਦ ਦੇ ਨਾਮ 'ਤੇ ਕੁਰਬਾਨ ਕੀਤੇ। ਪੰਜਾਬ ਨੂੰ ਹਰ ਦੌਰ ਵਿੱਚ ਛੋਟੇ ਸੂਬਿਆਂ ਤਾਨੇ ਵੀ ਦਿੱਤੇ ਅਤੇ ਇਹਦੇ ਵਸਾਇਲ ਨੂੰ ਆਪਣਾ ਹੱਕ ਸਮਝ ਕੇ ਖੋਇਆ। ਦੇਸ਼ ਪੰਜਾਬ ਦੀ ਵੱਡੀ ਬਦਨਸੀਬੀ ਇਹ ਹੈ ਕਿ ਇਹਨੂੰ ਹਮੇਸ਼ਾ ਤੋਂ ਉਹ ਗੁੰਗੀ ਕਿਆਦਤ ਮੁਯੱਸਰ ਆਈ ਜਿਹਨੇ ਨਾ ਤਾਂ ਇਹਦੇ ਹੱਕਾਂ ਬਾਰੇ ਗੱਲ ਕੀਤੀ ਅਤੇ ਨਾ ਹੀ ਉਹ ਮੁੱਢਲੇ ਮਸਲੇ ਹੱਲ ਕੀਤੇ ਜਿਹੜੇ ਇਸ ਖਿੱਤੇ ਦੀ ਤਰੱਕੀ ਦੀ ਰਾਹ ਵਿੱਚ ਹਮੇਸ਼ਾ ਤੋਂ ਰੁਕਾਵਟ ਬਣਿਆ ਹੋਇਆ। ਪੰਜਾਬ ਦੀ ਗੁੰਗੀ ਕਿਆਦਤ ਦਾ ਇਹ ਰਵੱਈਆ ਵੇਖ ਕੇ ਸਿੰਧ, KP, ਬਲੋਚਿਸਤਾਨ ਵੱਲੋਂ ਹਮੇਸ਼ਾ ਅਜਿਹੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਜਿਨ੍ਹਾਂ ਪੰਜਾਬ ਤੋਂ ਉਹਦੇ ਵਸਾਇਲ ਖੋਏ। ਨਾ ਸਿਰਫ ਪੰਜਾਬ ਦਾ ਪਾਣੀ ਅਤੇ ਦੂਜੇ ਵਸਾਇਲ ਲੈ ਗਿਆ, ਬਲਕਿ ਉਲਟਾ ਅਹਿਸਾਨਮੰਦ ਹੋਣ ਦੀ ਥਾਵੇਂ ਇਸ ਸੂਬੇ ਨੂੰ ਤਾਨੇ ਵੀ ਮਾਰੇ ਗਏ। ਬਦਕਿਸਮਤੀ ਨਾਲ ਦੂਜੇ ਸੂਬਿਆਂ ਦੇ ਕੌਮ ਪ੍ਰਸਤਾਂ ਦੇ ਇਹਨਾਂ ਤਾਨੇ ਮਿਹਨਿਆਂ ਦੇ ਜਵਾਬ ਵਿੱਚ ਹਮੇਸ਼ਾ ਪੰਜਾਬੀ ਕਿਆਦਤ ਮੂੰਹ ਵਿੱਚ ਖੁੰਗਣੀਆਂ ਪਾ ਕੇ ਇਹ ਸੋਚਦੀ ਰਹੀ ਕਿ ਖੋਰੇ ਸਾਡੀ ਚੁੱਪ ਮੁਲਕੀ ਮਫਾਦ ਵਿੱਚ ਹੈ। ਪੰਜਾਬੀ ਕਿਆਦਤ ਦੀ ਮੁਜਰਮਾਨਾ ਚੁੱਪ ਇਸ ਸੂਬੇ ਦਾ ਇੱਥੋਂ ਤੱਕ ਨੁਕਸਾਨ ਕਰ ਗਈ ਕਿ ਅਸੈਂਬਲੀਆਂ ਵਿੱਚ ਪੰਜਾਬ ਦੀ ਵੰਡ ਬਾਰੇ ਕਰਾਰਦਾਦਾਂ ਮਨਜ਼ੂਰ ਹੋਣ ਲੱਗ ਪਈਆਂ ਔਰ ਇਹ ਫਲਸਫਾ ਬਿਆਨ ਕੀਤਾ ਜਾਣ ਲੱਗ ਪਿਆ ਕਿ ਪਾਕਿਸਤਾਨ ਦੀ ਤਰੱਕੀ ਜਿਵੇਂ ਸਿਰਫ ਔਰ ਸਿਰਫ ਪੰਜਾਬ ਦੀ ਵੰਡ 'ਚ ਪੋਸ਼ੀਦਾ ਹੈ। ਪੰਜਾਬ ਦੀ ਵੰਡ ਦਾ ਨਾਅਰਾ ਲਾਉਣ ਵਾਲੀ ਪੀਪਲ ਪਾਰਟੀ ਦੇ ਸਾਹਮਣੇ ਜਦ ਕੋਈ ਸੂਝਵਾਨਾਂ ਸਿੰਧ ਦੀ ਵੰਡ ਬਾਰੇ ਗੱਲ ਕੀਤੀ ਤਾਂ ਫਿਰ ਉਹਨੂੰ ਅੱਗ ਲੱਗ ਗਈ। ਪੰਜਾਬ ਦੀ ਹਮੇਸ਼ਾ ਤੋਂ ਮੁਖਾਲਫਤ ਕਰਨ ਵਾਲੇ ਟੱਬਰ ਦੇ ਚਸ਼ਮੋ ਚਿਰਾਗ ਬਿਲਾਵਲ ਭੁੱਟੋ ਜ਼ਰਦਾਰੀ ਨੇ ਜ਼ਨਾਨੀਆਂ ਆਖ ਚੀਖਣਾ ਚਲਾਉਣਾ ਸ਼ੁਰੂ ਕਰਤਾ। ਮਰਸੂ ਮਰਸੂ ਸਿੰਧ ਨਾ ਦੇਸੂ। ਬੰਦਾ ਪੁੱਛੇ ਤੂੰ ਸਿੰਧ ਦਾ ਮਾਮਾ ਲੱਗਣਾ ਅਤੇ ਪੰਜਾਬ ਨਾਲ ਤੇਰਾ ਕੀ ਰਿਸ਼ਤਾ ਹੈ? ਤੂੰ ਪੰਜਾਬ ਦੀ ਵੰਡ ਦਾ ਰੌਲਾ ਪਾਵੇਂ ਅਤੇ ਨਾਲ ਇਹ ਵੀ ਆਖੇ ਕਿ ਅਸੀਂ ਸਿੰਧ ਨਹੀਂ ਵੰਡਣ ਦੇਣਾ। ਬੱਲੇ ਉਹ ਚਲਾਕ ਸੱਜਣਾ। ਪੰਜਾਬ ਦੀ ਵੰਡ ਦਾ ਨਾਅਰਾ ਲਾਉਣ ਮਗਰੋਂ ਜਦ ਅਸੀਂ ਇਤਜਾਜੀ ਤਹਿਰੀਕ ਸ਼ੁਰੂ ਕੀਤੀ, ਜਲੂਸ ਕੱਢੇ ਅਤੇ ਹਰ ਫੋਰਮ ਉੱਤੇ ਦਲੀਲਾਂ ਰਾਹੀਂ ਸਾਬਤ ਕੀਤਾ ਕਿ ਜੇਕਰ ਪੰਜਾਬ ਦੀ ਵੰਡ ਜ਼ਰੂਰੀ ਹੈ ਤਾਂ ਫਿਰ ਇਸ ਤੋਂ ਪਹਿਲੋਂ ਸਿੰਧ, ਬਲੋਚਿਸਤਾਨ ਅਤੇ KP ਵੀ ਵੰਡਿਆ ਜਾਏ। ਕਿਉਂ ਜੇ ਤੁਹਾਡਾ ਆਖਣਾ ਹੈ ਕਿ ਪੰਜਾਬ ਵੱਡਾ ਸੂਬਾ ਹੈ, ਇੱਥੋਂ ਦੇ ਲੋਕ ਅਹਿਸਾਸੇ ਮਾਰੂਮੀ ਦਾ ਸ਼ਿਕਾਰ ਨੇ। ਮੈਂ ਖੁਦ ਪ੍ਰੈਸ ਕਾਨਫਰੰਸ ਕਰਕੇ ਪੂਰੇ ਪਾਕਿਸਤਾਨ ਦੇ ਸਾਹਮਣੇ ਇਹ ਹਕੀਕਤ ਰੱਖੀ ਕਿ ਬੇਸ਼ੱਕ ਪੰਜਾਬ ਵੱਡਾ ਸੂਬਾ ਹੈ, ਪਰ ਇਹਦਾ ਮਰਕਜ਼ ਕਰਾਚੀ, ਕੋਟਾ ਜਾਂ ਪਸ਼ਾਵਰ ਵਾਂਗੂ ਸੂਬੇ ਦੀ ਇੱਕ ਨੁੱਕਰ ਉੱਤੇ ਨਹੀਂ, ਬਲਕਿ ਸੂਬੇ ਯਾਨੀ ਪੰਜਾਬ ਦੇ ਵਿਚਕਾਰ ਹੈ। ਇਸ ਲਈ ਇਹ ਦਲੀਲ ਤਾਂ ਬਿਲਕੁਲ ਰੱਦ ਕੀਤੀ ਜਾਂਦੀ ਹੈ ਕਿ ਬਹਾਵਲਪੁਰ ਜਾਂ ਰਾਵਲਪਿੰਡੀਓਂ ਲਾਹੌਰ ਦਾ ਫਾਸਲਾ ਜ਼ਿਆਦਾ ਹੈ ਅਤੇ ਇਸ ਕਰਕੇ ਪੰਜਾਬ ਦੀ ਵੰਡ ਕੀਤੀ ਜਾਏ। ਜਿੱਥੋਂ ਤੱਕ ਤਰੱਕਿਆਤੀ ਕੰਮਾਂ ਦਾ ਮਾਮਲਾ ਹੈ, ਤੁਸੀਂ ਵੇਖ ਲਵੋ ਪੰਜਾਬ ਦੇ ਦੂਰ ਦਰਾਜ਼ ਇਲਾਕੇ ਵਿੱਚ ਵੀ ਸਿੰਧ ਦੇ ਚੰਗੇ ਸ਼ਹਿਰਾਂ ਨਾਲੋਂ ਜ਼ਿਆਦਾ ਤਰੱਕੀ ਹੋਈ ਹੈ। ਸਕੂਲ, ਕਾਲਜ, ਹਸਪਤਾਲ ਅਤੇ ਦੂਜੇ ਮਾਮਲਾਤ ਵਿੱਚ ਪੰਜਾਬ ਸਿੰਧ ਤੋਂ ਜਾਂ ਫਿਰ KP ਤੋਂ ਕਿਧਰੇ ਚੰਗਾ ਹੈ। ਇਹਦੇ ਬਾਵਜੂਦ ਜਦ ਵੀ ਵੰਡ ਦਾ ਸ਼ੋਸ਼ਾ ਛੱਡਿਆ ਜਾਂਦਾ ਹੈ ਤਾਂ ਗੱਲ ਸਿਰਫ ਔਰ ਸਿਰਫ ਪੰਜਾਬ ਦੀ ਕੀਤੀ ਜਾਂਦੀ ਹੈ। ਸੱਜਣ ਪਿਆਰਿਓ, ਅੱਜ ਇੱਕ ਵਾਰੀ ਫੇਰ ਪੰਜਾਬ ਦੀ ਵੰਡ ਦੀ ਗੱਲ ਹੋ ਰਹੀ ਹੈ, ਪਰ ਹੁਣ ਪੰਜਾਬ ਉਹ ਗੁੰਗਾ ਸੂਬਾ ਨਹੀਂ ਰਿਹਾ ਜਿਹਦੀ ਕਿਆਦਤ ਆਪਣੇ ਮਫਾਦਾਂ ਲਈ ਚੁੱਪ ਕਰਕੇ ਤਮਾਸ਼ਾਈ ਬਣ ਜਾਏ। ਆਪਣੇ ਘਰ ਉਜਾੜਨ ਵਾਲਿਆਂ ਦੀਆਂ ਗੱਲਾਂ ਸੁਣੇ, ਉਹਦੇ ਉੱਤੇ ਕੋਈ ਰੱਦੇ ਅਮਲ ਨਾ ਦੇਵੇ ਔਰ ਸਿਰਫ ਚੁੱਪ ਵੱਟ ਕੇ ਤਮਾਸ਼ਾ ਵੇਖੀ ਜਾਏ। ਅੱਜ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਖੁੱਲ੍ਹ ਕੇ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੀ ਹੈ। ਉਹਨੇ ਪਿਛਲੇ ਦਿਨੀਂ ਪੰਜਾਬ ਮੁਖਾਲਫਾਂ ਅਤੇ ਪੰਜਾਬ ਦੀ ਵੰਡ ਦਾ ਨਾਅਰਾ ਲਾਉਣ ਵਾਲਿਆਂ ਨੂੰ ਮੂੰਹ ਭੰਨ ਜਵਾਬ ਦਿੱਤਾ। ਮਰੀਮ ਨਵਾਜ਼ ਨੇ ਸਾਫ਼ ਅਤੇ ਖੁੱਲ੍ਹੇ ਲਫ਼ਜ਼ਾਂ 'ਚ ਆਖਿਆ ਕਿ ਇਹ ਬਕਵਾਸ ਬੰਦ ਕਰੋ ਅਤੇ ਕੋਈ ਜਨੂਬੀ ਜਾਂ ਸੈਂਟਰਲ ਪੰਜਾਬ ਕੋਈ ਨਹੀਂ, ਸਾਰਾ ਪੰਜਾਬ ਰਹੀਮ ਯਾਰ ਖਾਂ ਸਾਦਕਾਬਾਦ ਤੋਂ ਲੈ ਕੇ ਰਾਵਲਪਿੰਡੀ, ਮੀਆਂਵਾਲੀ ਤੀਕਰ ਇੱਕ ਮੁੱਠ ਹੈ। ਇਹ ਸਾਰੀ ਧਰਤੀ ਮੈਨੂੰ ਆਪਣੀ ਔਲਾਦ ਵਾਂਗੂ ਅਜ਼ੀਜ਼ ਹੈ। ਇਹਦੇ ਵਿੱਚ ਫਰਕ ਕਰਨ ਵਾਲੇ ਅਤੇ ਵੰਡ ਦੀ ਗੱਲ ਕਰਨ ਵਾਲੇ ਨਾ ਇਸ ਧਰਤੀ ਦੇ ਸਕੇ ਨੇ ਅਤੇ ਨਾ ਸਾਡੇ ਦੋਸਤ ਹੋ ਸਕਦੇ ਨੇ। ਮਰੀਮ ਨਵਾਜ਼ ਨੇ ਜਿਵੇਂ ਪੰਜਾਬ ਦੇ ਹੱਕ ਦਾ ਮੁਕੱਦਮਾ ਲੜਿਆ, ਉਹਨੇ ਸਾਨੂੰ ਮਖਲੂਸ ਕਰ ਲਿਆ ਹੈ। ਇਸ ਤੋਂ ਵੱਡੀ ਗੱਲ ਇਹ ਕਿ ਜਦ ਮਰੀਮ ਨਵਾਜ਼ ਨੂੰ ਵੀ ਬਲੈਕਮੇਲ ਕਰਨ ਲਈ ਪੀਪਲਜ਼ ਪਾਰਟੀ ਨੇ ਮਾਫੀ ਮੰਗਣ ਦਾ ਤਕਾਜ਼ਾ ਕੀਤਾ ਅਤੇ ਉਹਨੇ ਖੁੱਲ੍ਹ ਕੇ ਦੁੱਲੇ ਭੱਟੀ ਦੀ ਲਕਾਰ ਵਿੱਚ ਜਵਾਬ ਦਿੱਤਾ ਕਿ ਮੈਂ ਕੋਈ ਗਲਤ ਗੱਲ ਨਹੀਂ ਕੀਤੀ, ਮੈਂ ਕਿਸੇ ਕੋਲ ਕਿਉਂ ਮਾਫੀ ਮੰਗਾ। ਸੱਜਣੋ ਤੇ ਮਿੱਤਰੋ, ਅੱਜ ਪੰਜਾਬ ਕੋਲ ਉਹ ਆਵਾਜ਼ ਹੈ ਜਿਹੜੀ ਇਹਦੇ ਤਹੱਫੁਜ਼ ਦੀ ਜ਼ਮਾਨਤ ਬਣ ਰਹੀ ਹੈ। ਮਰੀਮ ਨਵਾਜ਼ ਜਿਵੇਂ ਡਟ ਕੇ ਪੰਜਾਬ ਲਈ ਗੱਲ ਕਰ ਰਹੀ ਹੈ, ਸਾਡੇ ਜਿਹੇ ਕੌਮ ਪ੍ਰਸਤਾਂ ਨੂੰ ਬਹੁਤ ਖੁਸ਼ੀ ਹੈ ਕਿ ਚਲੋ ਦੇਰ ਨਾਲ ਹੀ ਸਹੀ ਕੋਈ ਤਾਂ ਸੂਬੇ ਨੂੰ ਮਿਲਿਆ ਜਿਹੜਾ ਇਸ ਧਰਤੀ ਦੇ ਹੱਕ ਲਈ ਖਲੋਤਾ ਹੈ। ਨਹੀਂ ਤਾਂ ਤਹਿਰੀਕ ਇਨਸਾਫ ਨੇ ਬੁਜ਼ਦਾਰ ਜਿਹਾ ਮਸਖਰਾ ਵਜ਼ੀਰ ਬਣਾ ਕੇ ਨਾ ਸਿਰਫ ਇਸ ਧਰਤੀ ਨਾਲ ਜ਼ੁਲਮ ਕੀਤਾ, ਬਲਕਿ ਲੁਕਾਈ ਦੇ ਉਸ ਮੈਂਡੇਟ ਦਾ ਵੀ ਮਜ਼ਾਕ ਉਡਾਇਆ ਜਿਹੜਾ ਉਹਨੂੰ 2 ਟਾਂ ਰਾਹੀਂ ਲੱਭਿਆ ਸੀ। ਦੂਜੀ ਉਹ
ਪੀਪਲ ਪਾਰਟੀ ਹੈ ਜਿਹੜੀ ਪੰਜਾਬ ਤੋਂ ਹੋ ਰਹੇ ਕਿਹੜੀ ਗੱਲ ਦਾ ਬਦਲਾ ਲੈ ਰਹੀ ਹੈ, ਜਿਹਦੇ ਨਜ਼ਦੀਕ ਜਮਾਤ ਦੀ ਸਿਆਸੀ ਬਕਾ ਕੋਈ ਅਸੀਅਤ ਨਹੀਂ ਰੱਖਦੀ। ਅਜ਼ੀਜ਼ ਤਰ ਹੈ ਤੇ ਸਿਰਫ ਗਿਲਾਨੀ ਖਾਨਦਾਨ ਜਾਂ ਮਖਦੂਮਾਂ ਦੇ ਟੱਬਰ ਦਾ ਮਫਾਦ। ਬਹਰਹਾਲ ਅੱਜ ਪੰਜਾਬ ਮਰੀਮ ਨਵਾਜ਼ ਦੀ ਕਿਆਦਤ ਵਿੱਚ ਕਮ ਅਜ਼ ਕਮ ਇਸ ਹੱਦ ਤੱਕ ਮੁੱਠੇ ਤੇ ਕਿ ਅਸੀਂ ਆਪਣਾ ਸੂਬਾ ਨਹੀਂ ਵੰਡਣ ਦੇਵਾਂਗੇ। ਬਾਕੀ ਨਵਾਜ਼ ਲੀਗ ਦੀ ਸਰਕਾਰ ਵੀ ਕਈ ਗਲਤੀਆਂ ਕਰ ਰਹੀ ਹੋਵੇਗੀ ਤੇ ਕਿੰਨੀ ਥਾਵੇਂ ਲੁਕਾਈ ਨੇ ਇਹਦੇ ਨਾਲ ਇਖਤਲਾਫ ਵੀ ਹੋ ਸਕਦਾ ਹੈ। ਪਰ ਮੈਂ ਇਹ ਗੱਲ ਦਾਅਵੇ ਨਾਲ ਆਖਦਾ ਹਾਂ ਕਿ ਜਿਹੜੇ ਲੋਕ ਨਵਾਜ਼ ਲੀਗ ਨਾਲ ਇਖਤਲਾਫ ਰੱਖਦੇ ਸਨ, ਇਹਦੇ ਬਾਰੇ ਖਿਆਲ ਕਰਦੇ ਸਨ ਕਿ ਪੰਜਾਬ ਨੇ ਇਹਨਾਂ ਨੂੰ ਹਮੇਸ਼ਾ ਮੈਂਡੇਟ ਦਿੱਤਾ, ਪਰ ਇਹਨਾਂ ਕਦੇ ਵੀ ਪੰਜਾਬ ਦੇ ਹੱਕਾਂ ਦੀ ਆਵਾਜ਼ ਨਹੀਂ ਚੁੱਕੀ। ਅੱਜ ਉਹ ਸਾਰੇ ਨਾਰਾਜ਼ ਪੰਜਾਬੀ ਮਰੀਮ ਨਵਾਜ਼ ਦੀ ਆਵਾਜ਼ ਪਿੱਛੇ ਡਟ ਕੇ ਖਲੋਤੇ ਨੇ। ਪੰਜਾਬ ਦਾ ਹਰ ਪੁੱਤਰ ਜਿਹਨੂੰ ਆਪਣੀ ਧਰਤੀ ਨਾਲ ਇਸ਼ਕ ਹੈ ਤੇ ਆਪਣੀ ਰੇਤਲ ਨਾਲ ਪਿਆਰ ਹੈ, ਉਹ ਮਰੀਮ ਨਵਾਜ਼ ਦੀ ਇਸ ਸੋਚ ਦਾ ਮੁਕੰਮਲ ਤੌਰ 'ਤੇ ਹਾਮੀ ਹੈ ਕਿ ਅਸੀਂ ਆਪਣੀ ਧਰਤੀ ਦੇ ਖਿਲਾਫ ਕੋਈ ਸਾਜ਼ਿਸ਼ ਨਹੀਂ ਹੋਣ ਦੇਣੀ। ਹਾਂ, ਜਿਸ ਥਾਵੇਂ ਤਰੱਕੀਆਤੀ ਕੰਮ ਨਹੀਂ ਹੋ ਰਿਹਾ, ਜਿਸ ਥਾਵੇਂ ਮੁੱਢਲੀ ਸਹੂਲਤਾਂ ਨਹੀਂ ਲੱਭ ਰਹੀਆਂ, ਜਿਸ ਥਾਵੇਂ ਮੁਕਾਮੀ ਕਿਆਦਤ ਆਪਣੇ ਫਰਜ਼ ਨਹੀਂ ਨਿਭਾ ਰਹੀ, ਉੱਥੇ ਸਾਨੂੰ ਕੰਮ ਕਰਨ ਦੀ ਲੋੜ ਹੈ। ਉਹਨਾਂ ਇਲਾਕਿਆਂ ਦੀ ਤਰੱਕੀ ਲਈ ਤਰਜੀਹੀ ਬੁਨਿਆਦਾਂ 'ਤੇ ਮਨਸੂਬੇ ਸ਼ੁਰੂ ਕਰਨ ਦੀ ਲੋੜ ਹੈ। ਮਸਲਿਆਂ ਦਾ ਹੱਲ ਵੰਡ ਜਾਂ ਕੋਈ ਅਜਿਹੀ ਸਾਜ਼ਿਸ਼ ਨਹੀਂ, ਬਲਕਿ ਹਰ ਫਰਦ ਨੂੰ ਬਰਾਬਰ ਤਰੱਕੀ ਦਾ ਹੱਕ ਦੇਣਾ ਹੈ। ਜਿਵੇਂ ਮਰੀਮ ਨਵਾਜ਼ ਤੇ ਉਹਦੀ ਸਰਕਾਰ ਤਰੱਕੀਆਤੀ ਕੰਮਾਂ ਵੱਲ ਫੋਕਸ ਕੀਤੀ ਖੜੀ ਹੈ, ਮੈਨੂੰ ਯਕੀਨ ਹੈ ਕਾਮਲ ਹੈ ਕਿ ਬਹੁਤ ਜਲਦ ਪੂਰੇ ਪੰਜਾਬ ਵਿੱਚ ਸਾਨੂੰ ਇੱਕੋ ਜਿਹੀ ਤਰੱਕੀ ਬਹਾਲੀ ਦੇਵੇਗੀ। ਮੈਂ ਇਹ ਨਹੀਂ ਆਖਦਾ ਕਿ ਹਰ ਪਾਸੇ ਦੁੱਧ ਸ਼ਹਿਰ ਦੀਆਂ ਨਹਿਰਾਂ ਵਗ ਰਹੀਆਂ ਨੇ, ਪਰ ਇਹ ਜ਼ਰੂਰ ਆਖਾਂਗਾ ਕਿ ਮਰੀਮ ਨਵਾਜ਼ ਨਾਲ ਬੋਗਸ ਸਿਆਸੀ ਇਖਤਲਾਫਾਤ ਦੇ ਬਾਵਜੂਦ ਪਿਛਲੀਆਂ ਸਰਕਾਰਾਂ ਤੋਂ ਉਹਦੀ ਕਾਰਕਰਦਗੀ ਬਹੁਤ ਹੀ ਆਲਾ ਹੈ। ਵੇਲਾ ਲੰਘਣ ਦੇ ਨਾਲ ਨਾਲ ਜਿਵੇਂ ਉਹ ਤਰੱਕੀਆਤੀ ਕੰਮਾਂ ਦੀ ਰਫ਼ਤਾਰ ਵਧਾ ਰਹੀਆਂ ਨੇ, ਉਹ ਵੀ ਬਹੁਤ ਸਰਾਹਣਯੋਗ ਹੈ। ਬਹਰਹਾਲ ਮੈਂ ਖੁਸ਼ਕਿਸਮਤ ਹਾਂ ਕਿ ਆਪਣੀ ਹਯਾਤੀ ਵਿੱਚ ਕਮ ਅਜ਼ ਕਮ ਇਹ ਤਾਂ ਵੇਖ ਲਿਆ ਕਿ ਕਿਸੇ ਸਿਆਸਤਦਾਨ ਵੱਲੋਂ ਪੰਜਾਬ ਦੀ ਵੰਡ ਦੇ ਖਿਲਾਫ ਆਵਾਜ਼ ਚੁੱਕੀ ਗਈ ਹੈ। ਸੱਜਣ ਪਿਆਰਿਓ, ਅਸੀਂ ਕੌਮ ਪਰਸਤ ਪੰਜਾਬੀ ਹਰ ਲਿਹਾਜ਼ ਨਾਲ ਹਰ ਉਸ ਸ਼ਖਸ ਦੇ ਮਕਰੂਜ਼ ਹਾਂ ਜਿਹਨੇ ਵੀ ਪੰਜਾਬ ਦੇ ਖਿਲਾਫ ਗੱਲ ਕਰਨ ਵਾਲੇ ਦਾ ਮੂੰਹ ਭੰਨਿਆ, ਜਿਹਨੇ ਵੀ ਆਪਣੀਆਂ ਦਲੀਲਾਂ ਨਾਲ ਪੰਜਾਬ ਦੁਸ਼ਮਣ ਦੀ ਸਾਜ਼ਿਸ਼ ਨੂੰ ਰੱਦ ਕੀਤਾ, ਜਿਹਨੇ ਵੀ ਸਾਡੇ ਮੋਢੇ ਨਾਲ ਮੋਢਾ ਜੋੜ ਕੇ ਪੰਜਾਬ ਦੇ ਹੱਕਾਂ ਦੀ ਤਹਿਰੀਕ ਵਿੱਚ ਸਫ਼ਰ ਕੀਤਾ, ਜਾਂ ਜਿਹਨੇ ਵੀ ਪੰਜਾਬੀ ਹੋਣ ਪਰ ਕੋਈ ਵੀ ਜ਼ੁਲਮ ਬਰਦਾਸ਼ਤ ਕੀਤਾ ਜਾਂ ਫਿਰ ਨਫ਼ਰਤ ਦਾ ਸਾਹਮਣਾ ਕੀਤਾ। ਹਰ ਉਹ ਸ਼ਖਸ ਸਰਾਹਣਯੋਗ ਹੈ ਜਿਹੜਾ ਦੇਸ਼ ਪੰਜਾਬ ਲਈ ਆਵਾਜ਼ ਚੁੱਕ ਰਿਹਾ ਹੈ ਜਾਂ ਫਿਰ ਇਸ ਧਰਤੀ ਦੇ ਹੱਕਾਂ ਲਈ ਇਤਜਾਜ ਕਰ ਰਿਹਾ ਹੈ। ਮੈਂ ਵੇਖ ਰਿਹਾ ਹਾਂ ਕਿ ਆਉਣ ਵਾਲਾ ਵੇਲਾ ਪੰਜਾਬ ਦੀ ਤਰੱਕੀ ਤੇ ਅਜ਼ਮਤ ਦੇ ਗੀਤ ਗਾਏਗਾ। ਹੁਣ ਕਿਸੇ ਦੀ ਜ਼ਰੂਰਤ ਨਹੀਂ ਹੋਣ ਲੱਗੀ ਕਿ ਉਹ ਪੰਜਾਬ ਦੀ ਵੰਡ ਦੀ ਗੱਲ ਕਰੇ ਜਾਂ ਫਿਰ ਸਾਥੋਂ ਸਾਡੇ ਵਸਾਇਲ ਖੋਹ ਕੇ ਸਾਨੂੰ ਚੋਰੀ ਤੇ ਡਕੈਤੀ ਦਾ ਤਾਨਾ ਮਾਰੇ। ਅਜਿਹੇ ਹਰ ਬਦਮਾਸ਼ ਤੇ ਡਕੈਤ ਦਾ ਮੂੰਹ ਵੀ ਭੰਨਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਜਵਾਬ ਵੀ ਦੇਵਾਂਗੇ। ਇਸ ਉਮੀਦ ਨਾਲ ਇਜਾਜ਼ਤ ਦਿਓ ਕਿ ਰੱਬ ਸੱਚਾ ਇਸ ਧਰਤੀ ਨੂੰ ਹਮੇਸ਼ਾ ਆਬਾਦ ਤੇ ਖੁਸ਼ਹਾਲ ਰੱਖੇ, ਇਸ ਧਰਤੀ ਨੂੰ ਉਹ ਖੁਸ਼ੀਆਂ ਦੇਵੇ ਜਿਹੜੀਆਂ ਇਹਦਾ ਹੱਕ ਨੇ, ਤੇ ਸਾਡੀ ਖਾਸ਼ ਵੀ ਜਿਉਂਦਾ ਰਹੇ ਸਾਡਾ ਸੋਹਣਾ ਪੰਜਾਬ, ਤੇ ਵਸਦੇ ਰਹਿਣ ਇਸ ਦੇਸ਼ ਪੰਜਾਬ ਦੇ ਵਸਨੀਕ। ਅੱਜ ਲਈ ਇੰਨਾ ਹੀ, ਫਿਰ ਮਿਲਾਂਗੇ। ਇਜਾਜ਼ਤ ਦਿਓ, ਰੱਬ ਰੱਖਾ।